ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500 ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜੀ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ, ਹੋਮ ਲੋਨਸ ਦੇ ਲਈ ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ ਨੰਬਰ 559 905 25 75 ਦੇ ਉੱਤੇ। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ, ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ, ਉਹਨਾਂ ਦਾ ਫੋਨ ਨੰਬਰ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ ਤਾਂ ਕਹਿੰਦੇ ਦੀਪ ਸਿੱਧੂ ਨੂੰ ਅੱਜ ਵੀ ਜ਼ਮਾਨਤ ਨਹੀਂ ਮਿਲੀ। ਹਾਂਜੀ, ਦੇਖੋ ਗੱਲ ਇਹ ਆ ਕਿ ਜ਼ਮਾਨਤ ਬੇਸ਼ੱਕ ਨਹੀਂ ਮਿਲੇ, ਪਰ ਇੱਕ ਉਮੀਦ ਜਾਂ ਕਹਿ ਲਓ ਕਿ ਇੱਕ ਤਰੀਕ ਮਿਲ ਗਈ ਆ। ਜਿਵੇਂ ਹੰਸਰਾਜ ਕਹਿੰਦਾ ਨਾ ਕਿ ਦਿਨ ਲੰਘਦੇ ਨੇ ਯਾਦਾਂ ਦੇ ਸਹਾਰੇ ਤੇ ਸੱਜਣਾ ਦੇ ਲਾਰੇ, ਉੱਦਾਂ ਕੋਰਟ ਦੇ ਵੀ ਨਾ ਇਹ ਛੋਟੇ ਛੋਟੇ ਲਾਰੇ ਜਿਹੜੇ ਹੁੰਦੇ ਆ, ਜਿਹੜੇ ਅੰਦਰ ਬੈਠੇ ਹੁੰਦੇ ਆ ਬੰਦੇ, ਉਹਨਾਂ ਵਾਸਤੇ ਕਹਿ ਲਓ ਕਿ ਸਮਾਂ ਕੱਟਣ ਦਾ ਇੱਕ ਸਾਧਨ ਬਣ ਜਾਂਦੇ ਆ ਕਿ ਲਓ ਭਾਈ 2 ਦਿਨ ਦੀ ਤਰੀਕ ਪੈ ਗਈ ਆ, 5 ਦਿਨ ਦੀ ਪੈ ਗਈ ਆ, ਕਈ ਵਾਰ ਤੇ 2-2 ਮਹੀਨਿਆਂ ਦੀ ਵੀ ਪੈ ਜਾਂਦੀ ਆ। ਔਰ ਤਰੀਕ ਦਰ ਤਰੀਕ ਜਿਹੜੀ ਪੈ ਰਹੀ ਆ, ਮੇਰੇ ਖਿਆਲ ਦੇ ਨਾਲ ਜਲਦੀ ਨਿਬੇੜਾ ਹੋ ਜਾਏਗਾ। ਵੈਸੇ ਖਾਸ ਗੱਲ ਅੱਜ ਦੀ ਇਹ ਰਹੀ ਕਿ ਅੱਜ ਬਹਿਸ ਹੋ ਗਈ ਆ, ਮਤਲਬ ਕਿ ਬਹਿਸ ਹੋ ਗਈ ਆ। ਜਦੋਂ ਬਹਿਸ ਹੋ ਜਾਂਦੀ ਹੈ ਨਾ ਰਾਜ ਕਰਨੀ ਸਿੰਘ ਦੀ, ਫਿਰ ਮਾਮਲਾ ਤੁਹਾਨੂੰ ਪਤਾ ਲੱਗ ਜਾਂਦਾ ਜਲਦੀ। ਅੱਜ ਦੀ ਆਰਗੂਮੈਂਟ ਦੇ ਵਿੱਚ ਜੋ ਕੁਛ ਕਿਹਾ ਗਿਆ ਉਹ ਕਾਫੀ ਦਿਲਚਸਪ ਹੈ। ਕਾਫੀ ਪਹਿਲੂ ਜਿਹੜੇ ਆ ਉਹ ਵਿਚਾਰਨ ਵਾਲੇ ਆ ਉਹਦੇ ਵਿੱਚ, ਜਾਂ ਕਹਿ ਲਓ ਕਿ ਸੁਣਨ ਵਾਲੇ ਆ ਕਿ ਕਿਹਾ ਕੀ ਗਿਆ। ਦੇਖੋ, ਸਾਡੇ ਕੋਲ ਖਬਰ ਆ ਜਾਂਦੀ ਹੈ ਕਿ ਬੇਲ ਰਿਜੈਕਟ ਹੋ ਗਈ ਆ, ਬੇਲ ਜਿਹੜੀ ਆ ਪ੍ਰਵਾਨ ਕਰ ਲਈ ਗਈ ਆ ਜਾਂ ਤਾਰੀਖ ਪੈ ਗਈ ਆ। ਪਰ ਜਿਹੜੀ ਆਰਗੂਮੈਂਟ ਹੁੰਦੀ ਆ, ਜਿਹੜੀ ਜ਼ਿਰਾ ਹੁੰਦੀ ਆ ਉੱਥੇ ਜ਼ਮਾਨਤ ਤੋਂ ਪਹਿਲਾਂ, ਕਿਉਂਕਿ ਪ੍ਰੋਸੀਜਰ ਆ ਜਿਹੜਾ ਡਿਫੈਂਸ ਦਾ ਵਕੀਲ ਹੁੰਦਾ, ਜ਼ਮਾਨਤ ਮੰਗਦਾ ਕਿ ਮੇਰਾ ਕਲਾਇੰਟ ਆ ਜਿਹੜਾ ਉਹ ਇੰਨੀ ਹਿਰਾਸਤ ਦੇ ਵਿੱਚ ਹੋ ਗਿਆ, ਉਹਨੂੰ ਹੁਣ ਕੋਈ ਅੰਦਰ ਰੱਖਣ ਦਾ ਤੁੱਕ ਨਹੀਂ ਬਣਦਾ, ਸੋ ਜ਼ਮਾਨਤ ਦੇ ਦਿਓ, ਉਹ ਗਰਾਊਂਡ ਦੱਸਦਾ। ਤਾਂ ਦੂਸਰਾ ਜਿਹੜਾ ਸਰਕਾਰੀ ਪੱਖ ਦਾ ਵਕੀਲ ਹੁੰਦਾ ਉਹਨੂੰ ਅਪੋਜ਼ ਕਰਦਾ ਵੱਖ-ਵੱਖ ਤਰਕਾਂ ਦੇ ਨਾਲ, ਵੱਖ-ਵੱਖ ਦਲੀਲਾਂ ਦੇ ਨਾਲ। ਲਿਹਾਜ਼ਾ ਜੋ ਅੱਜ ਕਿਹਾ ਗਿਆ ਉਹਦੇ 'ਚ ਮੇਨਲੀ ਜਿਹੜੀ ਇਹਨਾਂ ਨੇ ਦਲੀਲ ਦਿੱਤੀ ਆ ਦੀਪ ਸਿੱਧੂ ਨੇ, ਉਹ ਇਹੋ ਆ ਕਿ ਦੇਖੋ ਵੀ ਮੈਂ ਹਿੰਸਾ ਲਈ ਨਹੀਂ ਭੜਕਾਇਆ। ਮੈਂ ਉਹਨੂੰ ਸੰਖੇਪ ਦੇ ਵਿੱਚ ਦੱਸ ਦਿੰਦਾ, ਵੈਸੇ ਤਾਂ ਬੜੀ ਜ਼ਿਰਾ ਲੰਮੀ ਹੋ ਜਾਂਦੀ ਆ। ਤੇ ਉਹ ਕਹਿੰਦਾ ਕਿ ਮੈਂ ਤਾਂ ਸਗੋਂ ਜਿਹੜੇ ਉੱਥੇ ਲੋਕ ਸੀਗੇ, ਜਿਹੜੇ ਉੱਥੇ ਭੀੜ ਦੇ ਰੂਪ ਦੇ ਵਿੱਚ ਵਿਅਕਤੀ ਮੌਜੂਦ ਸੀਗੇ, ਮੈਂ ਤਾਂ ਉਹਨਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਮੈਂ ਤਾਂ ਪੁਲਿਸ ਨੂੰ ਕੋਆਪਰੇਟ ਕਰ ਰਿਹਾ ਸੀਗਾ, ਕਿ ਦੀਪ ਸਿੱਧੂ ਦਾ ਕਹਿਣਾ। ਉਹ ਕਹਿੰਦਾ ਕਿ ਮੈਂ ਇੱਕ ਵੀਡੀਓ ਦਿਖਾ ਸਕਦਾ, ਇੱਕ ਸਿਰਫ ਵੀਡੀਓ ਹੈ, ਤੇ ਮੈਂ ਇਹਨੂੰ ਦਿਖਾ ਸਕਦਾ ਕਿ ਬੋਲੇ ਸੋ ਨਿਹਾਲ, ਮਤਲਬ ਕਿ ਜ਼ਰੂਰ ਨਾਰਾ ਲਾਇਆ ਜਿਹੜਾ ਕਿ ਸਪਿਰਚੁਅਲ ਸਲੋਗਨ ਹੈ, ਜਿਵੇਂ ਜੈ ਸ਼੍ਰੀ ਰਾਮ ਹੈ, ਤੇ ਇਹ ਅਕਸਰ ਹੀ ਗੁਰਦੁਆਰਿਆਂ ਦੇ ਵਿੱਚ ਬੋਲਿਆ ਜਾਂਦਾ ਹੈ। ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਜੁਰਮ ਕਿਵੇਂ ਬਣ ਗਿਆ, ਕਿ ਨਾਰਾ ਜ਼ਰੂਰ ਲਾਇਆ। ਵੀਡੀਓ ਹੈ, ਉਹਦੇ ਵਿੱਚ ਮੈਂ ਜਿਹੜੇ ਉੱਥੇ ਲੋਕ ਮੌਜੂਦ ਆ ਉਹਨਾਂ ਨੂੰ ਸ਼ਾਂਤ ਕਰਕੇ ਪੁਲਿਸ ਨੂੰ ਕੋਆਪਰੇਟ ਕਰਨੇ ਆ। ਅੱਗੇ ਕਹਿ ਰਿਹਾ ਕਿ ਦੇਖੋ ਇਹ ਕਾਨੂੰਨ ਜਿਹੜਾ ਸਾਫ਼ ਕਰਦਾ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਮਾਮਲੇ ਨੂੰ ਸੁਲਝਾਉਂਦਾ ਹੈ ਕਿ ਕਿਸੇ ਗੈਰ ਕਾਨੂੰਨੀ ਘਟਨਾ ਵੇਲੇ ਮੌਜੂਦਗੀ ਨਾਲ ਕਿਸੇ ਵਿਅਕਤੀ ਦੀ ਘਟਨਾ ਵਿੱਚ ਹਿੱਸੇਦਾਰੀ ਨਹੀਂ ਬਣ ਜਾਂਦੀ। ਮੈਂ ਤਾਂ ਲੋਕਾਂ ਨੂੰ ਸ਼ਾਂਤ ਕਰ ਰਿਹਾ ਸੀ ਤੇ ਪੁਲਿਸ ਦੀ ਇਮਦਾਦ ਕਰ ਰਿਹਾ ਸੀ। ਇਹ ਗੱਲਾਂ ਮੈਂ ਇੰਟਰਵਿਊ 'ਚ ਕਹਿ ਚੁੱਕਾ ਵਾਂ ਤੇ ਪੁਲਿਸ ਦੇ ਕੋਲ ਇਹ ਸਾਰਾ ਰਿਕਾਰਡ ਮੌਜੂਦ ਹੈ। ਅੱਗੇ ਉਹਨਾਂ ਦੇ ਵਕੀਲ ਨੇ ਦਲੀਲ ਦਿੱਤੀ। ਉਹ ਕਹਿੰਦੇ ਕਿ ਸ਼ਾਂਤਮਈ ਪ੍ਰੋਟੈਸਟ 'ਚ ਹਿੱਸਾ ਲੈਣਾ ਨਾਗਰਿਕ ਦਾ ਬੁਨਿਆਦੀ ਅਧਿਕਾਰ ਹੈ। ਉਹ ਲੋਕਾਂ ਨੂੰ ਸ਼ਾਂਤ ਕਰ ਰਿਹਾ ਸੀ, ਮਤਲਬ ਕਿ ਮੇਰਾ ਕਲਾਇੰਟ ਲੋਕਾਂ ਨੂੰ ਸ਼ਾਂਤ ਕਰ ਰਿਹਾ ਸੀਗਾ। ਇਹਦੇ ਨਾਲ ਇਹ ਸਵਾਲ ਨਹੀਂ ਪੈਦਾ ਹੁੰਦਾ ਕਿ ਬੰਦਾ ਸਾਜ਼ਿਸ਼ ਕਰਤਾ ਹੈ ਜਾਂ ਉਹਨੇ ਭੀੜ ਨੂੰ ਉੱਥੇ ਭੜਕਾਇਆ ਵਾ
ਜਾਂ ਉਹ ਕਿਸੇ ਕ੍ਰਿਮੀਨਲ ਅਸੈਂਬਲੀ ਦਾ ਹਿੱਸਾ ਹੈ। ਕ੍ਰਿਮੀਨਲ ਅਸੈਂਬਲੀ ਸਮਝਦੇ ਹੋ ਨਾ ਤੁਸੀਂ, ਇੱਕ ਲੀਗਲ ਟਰਮ ਹੈ, ਇਸਤੇਮਾਲ ਕੀਤੀ ਜਾਂਦੀ ਹੈ ਕਿਸੇ ਸਮੂਹ ਵਾਸਤੇ, ਕਿਸੇ ਟੋਲੇ ਵਾਸਤੇ ਜੋ ਪੀਸ ਨੂੰ ਤੋੜ ਰਿਹਾ ਹੋਵੇ ਜਾਂ ਵਾਇਲੈਂਸ ਕਰ ਰਿਹਾ ਹੋਵੇ। ਤਾਂ ਉਹ ਕਹਿੰਦੇ ਆ ਕਿ ਉੱਥੇ ਮੌਜੂਦ ਹੋਣਾ ਇਹ ਨਹੀਂ ਹੁੰਦਾ ਕਿ ਕ੍ਰਿਮੀਨਲ ਅਸੈਂਬਲੀ ਦਾ ਹਿੱਸਾ ਹੋਵੇ। ਅੱਗੇ ਇੱਥੇ ਦੀਪ ਸਿੱਧੂ ਨੇ ਜੋ ਦਲੀਲ ਦਿੱਤੀ ਉਹ ਇਹ ਆ ਕਿ ਮੈਂ ਉੱਥੇ ਬਹੁਤ ਬਾਅਦ ਦੇ ਵਿੱਚ ਆਇਆ, ਸਾਰਾ ਰੂਟ ਤੇ CCTV 45 ਏਜੰਸੀਆਂ ਨੇ ਵੈਰੀਫਾਈ ਕੀਤਾ ਵਾ, ਮੈਂ ਕੋਈ ਹਿੰਸਾ ਨਹੀਂ ਕੀਤੀ, ਉਹਨਾਂ ਕੋਲ ਸਾਰੀ ਫੁਟੇਜ ਮੌਜੂਦ ਆ। ਹਿੰਸਾ ਮੇਰੇ ਉੱਥੇ ਜਾਣ ਤੋਂ ਬਾਅਦ ਹੋਈ ਹੈ, ਮੈਂ ਤਾਂ ਉੱਥੇ ਭੀੜ ਨੂੰ ਸ਼ਾਂਤ ਕੀਤਾ। ਕੁਛ ਵੀਡੀਓ ਇਸ ਗੱਲ ਦੀ ਸ਼ਾਦੀ ਭਰਦੀਆਂ ਨੇ, ਮੈਂ ਗਲਤ ਸਮੇਂ ਗਲਤ ਥਾਂ ਤੇ ਜ਼ਰੂਰ ਸੀਗਾ। ਉਹ ਕਹਿ ਰਹੇ ਆ ਕਿ ਗਲਤ ਸਮੇਂ ਤੇ ਕਹਿ ਲਓ ਕਿ ਗਲਤ ਥਾਂ ਤੇ ਮੌਜੂਦ ਸੀ, ਉਹਨਾਂ ਨੂੰ ਲੱਗ ਰਿਹਾ ਕਿ ਉਸ ਟਾਈਮ ਗਲਤ ਕੁਛ ਹੋ ਰਿਹਾ ਸੀਗਾ। ਉਹ ਕਹਿੰਦੇ ਕਿ ਮੈਂ ਖੁਦ ਪੇਸ਼ੇ ਤੋਂ ਵਕੀਲ ਆ, 2002 ਤੋਂ ਲੈ ਕੇ 13 ਤੱਕ ਵਕੀਲ ਰਿਹਾ ਵਾਂ। ਮੈਨੂੰ ਸਮਝ ਨਹੀਂ ਆਉਂਦੀ ਕਿ ਦਿੱਲੀ ਦੇ ਅਖਬਾਰਾਂ ਨੇ ਮੈਨੂੰ ਕਿਉਂ ਸਾਜ਼ਿਸ਼ ਕਰਤਾ ਗਰਦਾਨ ਦਿੱਤਾ ਤੇ ਏਜੰਸੀਆਂ ਨੇ ਕਿਵੇਂ ਮੇਰੇ ਸਿਰ ਤੇ 1 ਲੱਖ ਦਾ ਨਾਮ ਐਲਾਨ ਦਿੱਤਾ। ਹੁਣ ਜਾਂਚ ਵਿੱਚ ਮੇਰੀ ਲੋੜ ਨਹੀਂ ਹੈ, ਮੇਰੀ ਧੀ ਤੇ ਮੇਰੀ ਪਤਨੀ ਬੰਬੇ ਦੇ ਵਿੱਚ ਮੌਜੂਦ ਨੇ, ਸੋ ਲਿਹਾਜ਼ਾ ਮੈਨੂੰ ਜ਼ਮਾਨਤ ਦਿੱਤੀ ਜਾਵੇ। ਤਾਂ ਉੱਧਰੋਂ ਸਰਕਾਰੀ ਪੱਖ ਨੇ ਜੋ ਵਿਰੋਧ ਕੀਤਾ ਨਾ, ਜਿਵੇਂ ਤੁਹਾਨੂੰ ਕਿਹਾ ਕਿ ਜ਼ਿਲ੍ਹਾ ਦਾ ਇਹੀ ਪਾਰਟ ਹੁੰਦਾ ਹੈ ਕਿ ਡਿਫੈਂਸ ਨੇ ਆਪਣੀ ਦਲੀਲ ਦੇਣੀ ਹੈ ਤਾਂ ਵਿਰੋਧ ਨੇ ਆਪਣੀ ਦਲੀਲ ਦੇਣੀ ਹੈ। ਤਾਂ ਵਿਰੋਧ ਇੱਥੇ ਕੌਣ ਹੈ? ਉਹ ਹੈ ਸਰਕਾਰੀ ਪੱਖ। ਉਹ ਕਹਿੰਦੇ ਆ ਕਿ ਇਹਦੇ ਉੱਥੇ ਪਹੁੰਚਣ ਤੋਂ ਬਾਅਦ ਹੀ ਪੁਲਿਸ 'ਤੇ ਹਮਲੇ ਸ਼ੁਰੂ ਹੋਏ ਨੇ। ਇਹ ਉੱਥੇ ਪਹੁੰਚਿਆ, ਨਾਲ ਦੀ ਨਾਲ ਇਹਨੇ ਉੱਚੀ ਦੇਣੀ ਭਾਸ਼ਣ ਸ਼ੁਰੂ ਕਰ ਦਿੱਤਾ, ਲੋਕਾਂ ਨੂੰ ਇਹਨੇ ਪ੍ਰਮੋਟ ਕੀਤਾ ਔਰ ਫਿਰ ਹੀ ਹਿੰਸਾ ਹੋਈ। ਜਦੋਂ ਲਾਲ ਕਿਲ੍ਹਾ, ਉਹ ਸਵਾਲ ਕਰ ਰਹੇ ਨੇ, ਜਦੋਂ ਲਾਲ ਕਿਲ੍ਹਾ ਨਿਰਧਾਰਿਤ ਰੂਟ ਦਾ ਹਿੱਸਾ ਹੀ ਨਹੀਂ ਸੀਗਾ ਤਾਂ ਫਿਰ ਇਹ ਤਸਵੀਰ ਦੇ ਵਿੱਚ ਕਿਵੇਂ ਆ ਗਿਆ? ਸਮਝੋ ਇਸ ਗੱਲ ਨੂੰ ਕਿ ਜੇ ਇਹਨਾਂ ਨੇ ਸ਼ਾਂਤਮਈ ਪ੍ਰਦਰਸ਼ਨ ਹੀ ਕਰਨਾ ਸੀ ਤਾਂ ਉੱਥੇ ਕੀ ਲੈਣ ਗਏ ਨੇ? ਇਹ ਸਾਰਾ ਏਜੰਡਾ ਸੀਗਾ ਜੋ ਸਰਕਾਰੀ ਵਕੀਲ ਕਰਿਆ ਕਿ ਇਹਨਾਂ ਦਾ ਏਜੰਡਾ ਸੀਗਾ ਕਿ ਭਾਰਤ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਬਦਨਾਮ ਕੀਤਾ ਜਾਵੇ। ਔਰ ਗੱਲ ਕਰਦੇ ਆ ਤੁਸੀਂ ਕਿ ਹਾਂ ਭਾਈ ਇਹਨਾਂ ਦੇ ਜਿਹੜੇ ਆ ਫੰਡਾਮੈਂਟਲ ਰਾਈਟਸ ਆ, ਤਾਂ ਉਹ ਕਹਿੰਦੇ ਕਿ ਭਾਈ ਜਿਹੜੇ ਉੱਥੇ ਪੁਲਿਸ ਵਾਲੇ ਮੌਜੂਦ ਸੀ ਕੀ ਉਹਨਾਂ ਦੇ ਫੰਡਾਮੈਂਟਲ ਰਾਈਟਸ ਨਹੀਂ ਹੈ? ਤੇ ਫੰਡਾਮੈਂਟਲ ਰਾਈਟਸ ਦੇ ਨਾਮ 'ਤੇ ਕੀ ਵਾਇਲੈਂਸ ਜਾਇਜ਼ ਆ? ਤੇ ਕੀ ਫੰਡਾਮੈਂਟਲ ਰਾਈਟਸ ਦੇ ਨਾਮ 'ਤੇ ਭਾਰਤ ਨੂੰ ਬਦਨਾਮ ਕਰਨ ਦੀ ਖੁੱਲ੍ਹ ਹੈ? ਸੋ ਆਹ ਕਹਿ ਲਓ ਕਿ ਵਿਰੋਧ ਹੈ, ਬਹੁਤ ਸਟਰੋਂਗ ਵਿਰੋਧ ਹੈ ਜੇ ਆਪਾਂ ਦੇਖੀਏ ਦਲੀਲਾਂ ਦੇ ਲਿਹਾਜ਼ ਦੇ ਨਾਲ। ਪਰ ਇਸ ਵਿਰੋਧ ਦੇ ਵਿੱਚ ਇੱਕ ਚੀਜ਼ ਜਾਂ ਕਹਿ ਲਓ ਕਿ ਜੋ ਡਿਫੈਂਸ ਦਾ ਪੱਖ ਆ ਉਹਦੇ ਵਿੱਚੋਂ ਵੀ ਇਹ ਚੀਜ਼ ਗਾਇਬ ਆ ਕਿ ਉਹਨਾਂ ਲੋਕਾਂ ਦੀ ਵੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਦੀ ਉੱਥੇ ਡਿਊਟੀ ਸੀਗੀ, ਮਤਲਬ ਕਿ ਜਿਹੜੇ ਅਧਿਕਾਰੀ ਸੀ ਜਾਂ ਪ੍ਰਸ਼ਾਸਨਿਕ ਉੱਥੇ ਅਫਸਰਾਨ ਸੀਗੇ। ਪਰ ਖੈਰ ਦੋਨਾਂ ਧਿਰਾਂ ਦੀਆਂ ਦਲੀਲਾਂ ਜਿਹੜੀਆਂ ਉਹ ਰਿਕਾਰਡ 'ਤੇ ਲੈਣ ਤੋਂ ਬਾਅਦ ਕੋਰਟ ਨੇ ਕਿਹਾ ਕਿ ਇੱਦਾਂ ਕਰੋ, ਜਿਹੜੀਆਂ ਦੀਪ ਦੇ ਭਾਸ਼ਣ ਦੀਆਂ ਟ੍ਰਾਂਸਕ੍ਰਿਪਟਸ ਨੇ ਉਹ ਸਾਰੀਆਂ ਪੇਸ਼ ਕਰੋ ਅਗਲੀ ਤਰੀਕ 'ਤੇ। ਤਾਂ 12 ਤਰੀਕ ਜਿਹੜੀ ਪਾ ਦਿੱਤੀ ਗਈ ਹੈ। ਸੋ ਲਿਹਾਜ਼ਾ ਹੁਣ ਜਿਹੜਾ ਦੋਸ਼ਾਂ ਵਾਲਾ ਭਾਸ਼ਣ ਆ, ਜਿਸ ਭਾਸ਼ਣ 'ਤੇ ਕੋਈ ਦੋਸ਼ ਲੱਗ ਰਿਹਾ ਕਿ ਇਹਨੇ ਪ੍ਰਮੋਟ ਕੀਤਾ ਭੀੜ ਨੂੰ ਔਰ ਇਹਦੇ ਭਾਸ਼ਣ ਤੋਂ ਬਾਅਦ ਹੀ ਉੱਥੇ ਵਾਇਲੈਂਸ ਹੋਈ ਹੈ, ਸੋ ਉਹ ਸਾਬਤ ਕਰਨਾ ਪਵੇਗਾ ਪੁਲਿਸ ਨੂੰ। ਤਾਂ ਉਹਦੀ ਟ੍ਰਾਂਸਕ੍ਰਿਪਸ਼ਨ ਜਿਹੜੀ ਹੁੰਦੀ ਹੈ ਉਹ ਉਹਨਾਂ ਨੂੰ ਉੱਥੇ ਰਿਕਾਰਡ 'ਤੇ ਲਿਆਉਣੀ ਪਵੇਗੀ, ਉਹ ਕੰਸੀਡਰ ਕੀਤੀ ਜਾਏਗੀ। ਸੇਮ ਡੇ ਫਿਰ ਕੋਈ ਜ਼ਿਰਾ ਹੁੰਦੀ ਹੈ, ਸੇਮ ਡੇ ਜ਼ਮਾਨਤ 'ਤੇ ਕੋਈ ਫੈਸਲਾ ਹੁੰਦਾ, ਐਸਾ ਇਮਕਾਨ ਘੱਟ ਹੈ। ਤਾਂ ਮੇਰਾ ਮੰਨਣਾ ਹੈ ਕਿ ਸ਼ਾਇਦ 1-2 ਤਰੀਕਾ ਹੋਰ ਪੈ ਜਾਣ, ਨਹੀਂ ਤਾਂ ਜੇ ਕੋਰਟ ਨੇ ਉਸ ਦਿਨ ਕੰਮ ਨਿਬੇੜਿਆ ਤਾਂ ਬਹੁਤ ਕਾਹਲੀ ਕਰਨੀ ਪਏਗੀ, ਸਾਰੀਆਂ ਚੀਜ਼ਾਂ ਜਲਦੀ ਵਾਪਰਦੀਆਂ। ਪਰ ਕਈ ਵਾਰ ਆਪਾਂ ਦੇਖਦੇ ਹਾਂ ਕੇਸਾਂ ਦੀ ਬਹੁਤ ਭੀੜ ਹੁੰਦੀ ਆ, ਬਹੁਤ ਜਲਦੀ ਹੁੰਦੀ ਹੈ, ਸੋ ਕੋਰਟ 1-2 ਤਰੀਕਾ ਹੋਰ ਲੈ ਲੈਂਦਾ। ਸੋ ਲਿਹਾਜ਼ਾ ਮੈਨੂੰ ਲੱਗਦਾ ਕਿ ਕੰਮ ਨੇੜੇ ਆ। ਪਰ ਹੁਣ ਇਸੇ ਚੀਜ਼ 'ਤੇ ਹੀ ਜ਼ਮਾਨਤ ਦਾ ਫੈਸਲਾ ਹੋਏਗਾ ਕਿ ਕੀ ਉਹ ਭਾਸ਼ਣ ਜਿਹੜਾ ਭੜਕਾਊ ਸੀਗਾ ਜਾਂ ਉਸ ਭਾਸ਼ਣ ਦੇ ਵਿੱਚ ਕੁਛ ਐਸਾ ਵੈਸਾ ਨਹੀਂ ਸੀਗਾ। ਜੀ। ਅਗਲੀ ਮਿੰਟੂ ਜੀ ਗੱਲ ਕਰ ਦਈਏ ਤਾਂ ਨਿਊਜ਼ੀਲੈਂਡ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ ਉੱਤੇ ਆਰਜੀ ਤੌਰ ਦੇ ਉੱਤੇ ਪਾਬੰਦੀ ਆ। ਕੈਨੇਡਾ ਦੇ ਵਿੱਚ ਵੀ ਇਹ ਮਸਲਾ ਉੱਭਰਿਆ ਆ, ਉੱਥੋਂ ਦਾ ਜਿਹੜਾ ਕਰੋਨਾ ਵਾਇਰਸ ਦਾ ਮਿਊਟੈਂਟ ਆ ਜਿਹੜਾ ਤਬਦੀਲ ਹੋ ਕੇ ਆ ਰਿਹਾ ਆ ਇੱਥੇ ਅਮਰੀਕਾ ਦੇ ਵਿੱਚ ਵੀ ਆ, ਕੀ ਵੀ ਇਸੇ ਦੇ ਨਾਲ ਹੀ ਜੁੜੀ ਹੋਈ ਗੱਲ ਆ? ਜੀ ਦੇਖੋ, ਆਰਜੀ ਤੌਰ 'ਤੇ ਪਾਬੰਦੀ ਲਾ ਦਿੱਤੀ ਆ, ਇਹੀ ਮਸਲਾ ਕੋਵਿਡ-19 ਦਾ ਕਿ ਵੱਡੇ ਪੱਧਰ 'ਤੇ ਇੰਡੀਆ 'ਚੋਂ ਮਾਮਲੇ ਆ ਰਹੇ ਆ, ਇਸੇ ਕਰਕੇ ਹੀ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਮੁਅੱਤਲੀ ਆ 11 ਅਪ੍ਰੈਲ ਤੋਂ 28 ਅਪ੍ਰੈਲ ਤੱਕ ਕਰ ਦਿੱਤੀ ਆ। ਜੀ ਪ੍ਰਧਾਨ ਮੰਤਰੀ GB ਜੈਸਿੰਡਾ ਆਰਡਰ ਨੇ ਜਿਹੜੇ ਆ ਉਹ ਆਰਡਰ ਦੇ ਦਿੱਤੇ ਆ। ਸੋ ਇਹੀ ਆ ਕਿ ਹੁਣ ਪੈਣੀ ਆ, ਭੱਜ ਦੌੜ ਤਾਂ ਪੈਣੀ ਆ। ਦੇਖੋ ਇਹ ਜਿਹੜਾ ਕਰੋਨਾ ਹੈ
ਇਹਨੇ ਕੁਛ ਨਾ ਕੁਛ ਤੇ ਕਰਨਾ ਹੀ ਆ। ਬਾਕੀ ਜਿਹੜੇ ਇਹਦੇ ਹੈਗੇ ਆ ਵੱਖੋ ਵੱਖਰੇ ਜਿਹੜੇ ਇਹਦੇ ਰੂਪ ਬਦਲਦੇ ਆ, ਉਹ ਤੇ ਮੈਂ ਇੱਕ ਬੰਦੇ ਦੀ ਪੜ੍ਹ ਰਿਹਾ ਸੀਗਾ ਜਿਹੜਾ ਕਿ ਬੜਾ ਖੋਜੀ ਇਸ ਮਾਮਲੇ ਦੇ ਵਿੱਚ। ਉਹ ਕਹਿੰਦਾ ਕਿ ਇੰਡੀਆ ਦੇ ਵਿੱਚ ਜਨਵਰੀ ਤੋਂ ਲੈ ਕੇ ਪਤਾ ਨਹੀਂ 45 ਤੱਕ ਆਏ ਪਏ ਨੇ, ਕੁੱਲ ਪਤਾ ਨਹੀਂ ਕਿੰਨੇ ਆ ਵੈਰੀਐਂਟ ਜੋ ਵੀ ਬੋਲਦੇ ਆ। ਸਾਨੂੰ ਤਾਂ ਸਮਝ ਨਹੀਂ ਲੱਗਦੀ ਕੀ ਹੋ ਰਿਹਾ, ਕੀ ਬਹਿਸ ਸਹੀ ਆ, ਪਤਾ ਨਹੀਂ ਕੀ ਅੱਗੇ ਹੋਏਗਾ ਕੀ ਨਹੀਂ ਹੋਏਗਾ। ਟੋਟਲੀ ਸਾਡੇ ਲੋਕ ਤਾਂ, ਮੈਂ ਤੁਹਾਨੂੰ ਸੱਚ ਗੱਲ ਦੱਸਾਂ, ਅੱਜ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਮੈਂ, ਸ਼ਾਇਦ ਉਹ ਜਿਹੜੀ PU ਇੱਕ ਬਹੁਤ ਵੱਡੀ ਏਜੰਸੀ ਆ ਆਰਥਿਕ ਮਾਮਲਿਆਂ ਦੇ ਸਰਵੇਖਣ ਕਰਦੀ ਆ, ਉਹਨਾਂ ਨੇ ਦੱਸਿਆ ਕਿ 45 ਸਾਲ ਤੋਂ ਬਾਅਦ ਇੰਡੀਆ 'ਚ ਸਭ ਤੋਂ ਜ਼ਿਆਦਾ ਗਰੀਬ ਨੇ ਇਸ ਟਾਈਮ, ਸਭ ਤੋਂ ਜ਼ਿਆਦਾ। ਉਹਨਾਂ ਨੇ ਪਰਿਭਾਸ਼ਾ ਤੈਅ ਕੀਤੀ ਹੈ ਕਿ ਜਿਹੜੇ ਵਿਚਾਰੇ $2 ਤੱਕ ਵੀ ਨਹੀਂ ਕਮਾ ਸਕਦੇ ਦਿਨ ਦੇ, ਜਿਨ੍ਹਾਂ ਦੀ ਆਮਦਨ ਥੱਲੇ ਆ। 13.5 ਕਰੋੜ ਲੋਕ ਹੋ ਗਏ ਆ ਕਰੋਨਾ ਤੋਂ ਬਾਅਦ। ਇੱਕ ਝਟਕਾ ਜੇ ਹੋਰ ਵੱਜ ਗਿਆ ਤੇ ਗਿਆ ਕੰਮ। ਉਹਨਾਂ ਕਰੋਨਾ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਦਾ ਨੁਕਸਾਨ ਕਰੇਗਾ ਜਿੰਨਾ ਭੁੱਖ ਨੁਕਸਾਨ ਕਰੇਗੀ। ਖੈਰ ਇਹਦੇ ਤੇ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਬੋਲੇ ਆ ਹੁਣੇ, ਉਹਨਾਂ ਨੇ ਕਿਹਾ ਕਿ ਨਹੀਂ, ਲੋਕਡਾਊਨ ਦੀ ਹਾਲ ਦੀ ਘੜੀ ਜ਼ਰੂਰਤ ਨਹੀਂ ਹੈ। ਲੋਕਡਾਊਨ ਦੀ ਉਦੋਂ ਜ਼ਰੂਰਤ ਸੀਗੀ ਜਿੱਦਣ ਸਾਡੇ ਤੇ ਕੇਸ ਹੀ 150-200 ਸੀਗੇ, ਤੇ ਅੱਜ ਲੋਕਡਾਊਨ ਦੀ ਜ਼ਰੂਰਤ ਨਹੀਂ ਹੈ ਜਦੋਂ ਕੇਸ ਸਾਡੇ 1,30,000 ਨੇ। ਅੱਜ ਕੋਈ ਲੋਕਡਾਊਨ ਦੀ ਜ਼ਰੂਰਤ ਨਹੀਂ ਹੈ। ਉਹ ਕਹਿੰਦੇ ਕਿ ਲੋਕਡਾਊਨ ਦੀ ਜ਼ਰੂਰਤ ਨਹੀਂ ਹੈ, ਬਸ ਇੱਕ ਕੰਮ ਕਰੋ, ਸਾਰਾ ਕੁਝ ਠੀਕ ਹੋ ਜਾਣਾ। ਕਿ ਜਿਹੜਾ ਨਾਈਟ ਕਰਫਿਊ ਆਪਾਂ ਕਹਿੰਦੇ ਹਾਂ, ਨਾਈਟ ਨਾ ਕਹੋ, ਉੱਥੇ ਕਰੋਨਾ ਕਰਫਿਊ ਕਹਿ ਦਿਓ। ਇਹਦੇ ਨਾਲ ਲੋਕ ਅਵੇਅਰ ਹੋਣਗੇ। ਕਿੱਦਾਂ ਹੋਣਗੇ ਮੈਨੂੰ ਨਹੀਂ ਪਤਾ, ਥਾਲੀ ਨਾਲ ਅੱਗੇ ਕੰਮ ਨਹੀਂ ਬਣਿਆ। ਕਈਆਂ ਨੇ ਤੁਹਾਨੂੰ ਪਤਾ ਵੱਖ ਵੱਖ ਹੋਰ ਨੁਸਖੇ ਲੱਭੇ ਸੀਗੇ। ਰਾਮਦੇਵ ਤੇ ਆਪਣੀ ਜੜੀ ਬੂਟੀ ਵੀ ਲੈ ਆਇਆ ਸੀਗਾ, ਉਹਦੇ ਨਾਲ ਤਾਂ ਕੁਛ ਨਹੀਂ ਬਣਿਆ, ਕੱਖ ਨਹੀਂ ਬਣਿਆ। ਵੈਕਸੀਨੇਸ਼ਨ ਕੋਈ ਰਿਜ਼ਲਟ ਦੇਊਗੀ ਹਾਲੇ ਦੂਰ ਆ ਗੱਲਾਂ। ਸੋ ਲਿਹਾਜ਼ਾ ਕਹਿ ਸਕਦੇ ਆ ਕਿ ਇੱਥੇ ਇੰਡੀਆ ਦੇ ਵਿੱਚ ਕਾਫੀ ਜਿਹੜਾ ਮਾਮਲਾ ਗੁੰਝਲਦਾਰ ਬਣਿਆ ਪਿਆ। ਤਾਂ ਪਾਬੰਦੀਆਂ ਲੱਗਣਗੀਆਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਇੰਡੀਆ ਤੋਂ ਆਮਦ ਹੋਣੀ ਹੈ, ਕਿਉਂਕਿ ਇੱਥੇ ਕੇਸ ਜ਼ਿਆਦਾ ਨਿਕਲ ਰਹੇ ਆ। ਬਹਰਹਾਲ ਅੱਜ ਇੱਕ ਹੋਰ ਮਸਲਾ ਜਿਹੜਾ ਉਹ ਗਿਆ ਹਾਈ ਕੋਰਟ ਦੇ ਵਿੱਚ ਕਿ ਭਾਈ ਲੋਕਾਂ ਨੂੰ ਤਾਂ ਤੁਸੀਂ ਸਖਤਾਈਆਂ ਕਰਦੇ ਹੋ, ਲੋਕਾਂ ਦੇ ਨਾਲ ਤਾਂ ਅੜਵਾਈਆਂ ਕਰਦੇ ਹੋ, ਕਿਉਂ ਜਿਹੜੇ ਰਾਜਨੀਤਿਕ ਆਗੂ ਆ ਉਹ ਕਰੋਨਾ ਨਾਲ ਕੋਈ ਰਿਸ਼ਤੇਦਾਰੀ ਰੱਖਦੇ ਆ ਕਿ ਉਹਨਾਂ ਦੀਆਂ ਰੈਲੀਆਂ 'ਚ ਜਿਹੜੇ ਆਉਂਦੇ ਆ ਉਹਨਾਂ ਦੇ ਵੀ ਕੋਈ ਮਾਸਕ ਨਹੀਂ ਪਾਇਆ ਹੁੰਦਾ, ਅਤੇ ਜਿਹੜੇ ਉਸਦੇ ਮੰਚਾਂ 'ਤੇ ਬੈਠੇ ਹੁੰਦੇ ਆ ਉਹਨਾਂ ਦੇ ਵੀ ਕੋਈ ਮਾਸਕ ਨਹੀਂ ਪਾਇਆ ਹੁੰਦਾ। ਸਿੱਧਾ ਇਸ਼ਾਰਾ ਭਾਰਤੀ ਜਨਤਾ ਪਾਰਟੀ ਦੇ ਕੁਛ ਆਗੂਆਂ ਵੱਲ ਨਹੀਂ ਹੈ। ਤਾਂ ਦੇਖੋ ਹੁਣ ਉਹਦੇ 'ਤੇ ਕੀ ਆਉਂਦਾ ਆਰਡਰ, ਕਿਉਂਕਿ ਕੋਰਟ ਇੱਥੇ ਤਾਂ ਕਾਰ ਦੇ ਵਿੱਚ ਕੋਈ ਇਕੱਲਾ ਜਾਂਦਾ ਉਹਨੂੰ ਵੀ ਮੰਨਦਾ ਕਿ ਨਹੀਂ ਤੇਰਾ ਵੀ ਭਾਈ ਉਹ ਜਿਹੜਾ ਮੂੰਹ 'ਤੇ ਨਕਾਬ ਜਿਹਾ ਪਾਉਂਦੇ ਆ, ਮਾਸਕ ਪਾਉਂਦੇ ਆ, ਉਹ ਲਾਜ਼ਮੀ ਆ। ਕਿਉਂਕਿ ਕਾਰ ਵੀ ਉਹ ਕਹਿੰਦੇ ਕਿ ਪਬਲਿਕ ਪ੍ਰੋਪਰਟੀ ਬਣ ਜਾਂਦੀ ਹੈ ਜਦੋਂ ਸੜਕ 'ਤੇ ਜਾਂਦੀ ਹੈ। ਸੋ ਇਹ ਕੋਰਟ ਨੇ ਜੇ ਆਖਿਆ ਇਹ ਵੀ ਇੱਕ ਪੰਗਾ। ਪਰ ਇੱਥੇ ਲੁਧਿਆਣਾ ਦੇ ਵਿੱਚ ਅੱਜ ਮਨੋਰੰਜਨ ਕਾਲੀਆ ਵੱਲੋਂ ਸਰਕਾਰ ਦੇ 4 ਸਾਲਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ। ਕੋਈ ਮਾਸਕ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਸਮਝ ਤੋਂ ਪਰੇ ਕੀ ਕਹਾਣੀ ਹੈ। ਬਾਕੀ ਇੱਥੇ ਬਰਨਾਲੇ ਸਿਆਚਿਨ ਦੇ ਵਿੱਚ ਉਹ ਤੈਨਾਤ ਸੀਗਾ ਫੌਜ ਦਾ ਜਵਾਨ, ਜ਼ਖਮੀ ਹੋ ਗਿਆ, ਖੂਨ ਜੰਮਣ ਦੀ ਬਿਮਾਰੀ ਤੋਂ ਪੀੜਤ ਸੀ, ਇਲਾਜ ਚੱਲ ਰਿਹਾ ਸੀ, ਕਹਿੰਦੇ ਕਰੋਨਾ ਪੋਜ਼ੀਟਿਵ ਆ। ਉਹ ਜਾਨ ਦੇ ਗਿਆ ਅਤੇ ਉਹਦੀ ਜਦੋਂ ਅੰਤਮ ਰਸਮ ਹੋ ਰਹੀ ਸੀਗੀ ਉੱਥੇ ਕੋਈ ਬੌੜਿਆ ਹੀ ਨਹੀਂ ਗਾ। ਉਹਦਾ ਉਹ ਕਹਿੰਦੇ ਜਵਾਨ ਸਾਡਾ ਫਲਾਂ ਟਮਕਾ, ਕੋਈ ਬੌੜਿਆ ਹੀ ਨਹੀਂ ਇੱਥੇ ਡਰਦਾ। ਸੋ ਐਸੇ ਹਾਲਾਤ ਨੇ। ਇਹ ਹਾਲਾਤ ਹਾਲੇ ਹੋਰ ਬਦਤਰੀਨ ਹੋਣਗੇ। ਟੈਸਟਿੰਗ ਜਿੰਨੀ ਵੀ ਵਧੇਗੀ ਕੇਸ ਉਨੇ ਹੀ ਵਧਣਗੇ, ਜਿੰਨੇ ਕੇਸ ਵਧਣਗੇ ਡਰ ਉਨਾ ਹੀ ਵਧੇਗਾ। ਜਿੰਨਾ ਡਰ ਵਧੇਗਾ ਇੰਡੀਆ ਦੀ ਜਨਤਾ ਨੂੰ ਉਨਾ ਹੀ ਕੰਟਰੋਲ ਕਰਨਾ ਸੌਖਾ। ਉਹ ਕੰਟਰੋਲ ਦੀ ਗੇਮ ਇੱਥੇ ਚੱਲ ਰਹੀ ਹੈ। ਜੀ ਜੀ ਬਿਲਕੁਲ। ਅਗਲੀ ਗੱਲ ਕਰ ਦਈਏ, ਕੇਂਦਰ ਸਰਕਾਰ ਨੇ ਸਿੱਧੀ ਅਦਾਇਗੀ ਸੰਬੰਧੀ ਪੰਜਾਬ ਸਰਕਾਰ ਦੀ ਮੰਗ ਸਿਰੇ ਤੋਂ ਨਕਾਰੀ। ਇਹ ਫਸਦੇ ਜਾਂਦੇ ਜੀ, ਇਹ ਨਹੀਂ ਮੰਨਦੇ ਹੁਣ ਨਾਲੇ। ਹਾਂਜੀ ਨਹੀਂ ਉਹ ਤਾਂ ਸਾਫ਼ ਕਹਿ ਰਹੇ ਨੇ। ਇਹ ਜਾਣਕਾਰੀ ਜਿਹੜੀ ਹੈ ਉਹ ਦੇ ਦਿੱਤੀ ਹੈ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਅਜੀਤ ਵੈਬਸਾਈਟ ਨੇ ਇਸ ਗੱਲ ਦੀ ਸਹੂਲਤਾਂ ਕਰ ਦਿੱਤੀ ਆ ਕਿ ਜਿਹੜੀ ਅੱਜ ਦੀ ਮੀਟਿੰਗ ਸੀ ਉਹਦੇ ਵਿੱਚ ਪੰਜਾਬ ਸਰਕਾਰ ਦੀ ਸਿੱਧੀ ਅਦਾਇਗੀ ਵਾਲੀ ਮੰਗ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ। ਪੰਜਾਬ ਸਰਕਾਰ ਦੀ ਮੰਗ ਇਹ ਸੀਗੀ ਕਿ ਸਿੱਧੀ ਅਦਾਇਗੀ ਜਿਹੜੀ ਆ ਉਹ ਨਾ ਕਰੀ ਜਾਵੇ। ਉਹ ਕਰਨ ਦੀ ਥਾਂ 'ਤੇ ਆੜ੍ਹਤੀਆਂ ਦੇ ਜ਼ਰੀਏ ਜੋ ਸਾਡਾ ਚੱਲਦਾ ਪੁਰਾਤਨ ਸਿਸਟਮ ਚੱਲਦਾ, ਸਾਡਾ ਪੁਰਾਣਾ ਸਿਸਟਮ ਚੱਲਦਾ, ਉਹੀ ਚੱਲਣ ਦਿੱਤਾ ਜਾਵੇ। ਤਾਂ ਨਾਲ ਇਹ ਕਿਹਾ ਗਿਆ ਕਿ ਦੇਖੋ ਜੋ ਭਾਰਤ ਭੂਸ਼ਣ ਆਸ਼ੂ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਵਿਜੇਂਦਰ ਸਿੰਗਲਾ, ਇਹਨਾਂ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਵੈਟਰਨ ਆਗੂ ਲਾਲ ਸਿੰਘ, ਜਿਹੜੇ ਹੋਰ ਅਫਸਰ ਸੀਗੇ ਜਿਵੇਂ ਪ੍ਰਮੁੱਖ ਸੈਕਟਰੀ ਖੁਰਾਕ ਅਤੇ ਸਿਵਲ ਸਪਲਾਈ ਸ਼੍ਰੀ
KAP ਸੈਨਾ, ਇਸ ਤੋਂ ਇਲਾਵਾ ਜਿਹੜੇ ਕੇਂਦਰ ਦੇ ਕੁਛ ਵਜ਼ੀਰ ਲਾ ਲਓ ਜਾਂ ਜਿਹੜੇ ਮੰਤਰਾਲੇ ਦੇ ਹੋਰ ਇਹਨਾਂ ਦੇ ਆਪਣੇ ਸੰਤਰੀ ਲਾ ਲਓ, ਇਹਨਾਂ ਸਾਰਿਆਂ ਨੇ ਇੱਕ ਤਰ੍ਹਾਂ ਨਾਲ ਮੀਟਿੰਗ ਕੀਤੀ, ਆਪੋ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਤੇ ਆਸ਼ੂ ਨੇ ਇਹ ਜਾਣਕਾਰੀ ਦਿੱਤੀ ਹੈ ਮੰਤਰੀ ਨੇ ਕਿ ਭਾਈ ਕੇਂਦਰ ਸਰਕਾਰ ਨੇ ਪੰਜਾਬ ਦੇ ਲੈਂਡ ਰਿਕਾਰਡ ਨੂੰ ਆਨਲਾਈਨ ਕਰਨ ਦਾ ਫੈਸਲਾ ਹਾਲ ਦੀ ਘੜੀ 6 ਮਹੀਨੇ ਲਈ ਟਾਲ ਦਿੱਤਾ। ਮਤਲਬ ਕਿ ਜੋ ਤੁਸੀਂ MSP ਲੈਣੀ ਆ ਉਹਦੇ ਵਾਸਤੇ ਤੁਹਾਨੂੰ ਜਿਹੜਾ ਲੈਂਡ ਰਿਕਾਰਡ ਅਪਲੋਡ ਕਰਨਾ ਪਊਗਾ, ਉਹਦੇ ਵਿੱਚ ਰਿਆਇਤ ਜ਼ਰੂਰ ਦਿੱਤੀ ਉਹਨਾਂ ਨੇ 6 ਮਹੀਨੇ ਵਾਸਤੇ। ਮਤਲਬ ਕਿ ਬਲਾ ਜਿਹੜੀ ਆ ਉਹ ਸਾਡੇ ਘਰੋਂ ਗਈ ਨਹੀਂ ਹੈ, ਸਾਡੇ ਵਿਹੜੇ ਦੇ ਵਿੱਚੋਂ ਉਹ ਛਾਲ ਮਾਰ ਕੇ ਟਪੂਸੀ ਮਾਰ ਕੇ ਤੇ ਕੋਠੇ ਤੇ ਬਨੇਰੇ ਤੇ ਜਾ ਕੇ ਬਹਿ ਗਈ ਆ। ਸਿੱਧਾ ਹਿਸਾਬ ਆ। ਆਸ਼ੂਰੀ ਮਿੰਨਤਾਂ ਤਰਲੇ ਕੀਤੇ ਹੋਣੇ ਇਹਨਾਂ ਨੇ ਕਿ ਸਾਡਾ ਡੰਗ ਟਪਾਓ, ਉਦੋਂ ਨੂੰ ਚਲੋ ਮਾਡਲ ਕੋਡ ਆਫ ਕੰਡਕਟ ਨੇੜੇ ਹੋ ਜਾਊਗਾ ਤੇ ਉਦੋਂ 6 ਮਹੀਨੇ ਹੋਰ ਲੈ ਲੈਣਗੇ, ਰਲ ਮਿਲ ਕੇ ਕੰਮ ਚੱਲਦਾ ਹੁੰਦਾ, ਤੁਹਾਨੂੰ ਪਤਾ ਹੀ ਆ। ਇਹ ਵੀ ਬਹੁਤ ਸਹਿਯੋਗ ਕਰਦੇ ਆ ਨਾ, ਤੇ ਫਿਰ ਥੋੜ੍ਹਾ ਬਹੁਤਾ ਉਹ ਵੀ ਸਹਿਯੋਗ ਕਰ ਦਿੰਦੇ ਆ ਇਹਨਾਂ ਨੂੰ ਕਈ ਮਾਮਲਿਆਂ 'ਚ। ਸੋ ਇਸ ਕਰਕੇ ਮੇਰਾ ਮੰਨਣਾ ਇਹੋ ਆ ਕਿ ਬਲਾ ਬਿਲਕੁਲ ਟਲੀ ਨਹੀਂ ਹੈ, ਬਲਾ ਇਹੋ ਆ ਕਿ ਵਿਹੜੇ ਤੋਂ ਬਨੇਰੇ ਤੇ ਚੱਲ ਗਈ ਆ। ਇਹ ਆ ਕਿ ਝੋਨੇ ਵੇਲੇ ਫਿਰ ਕਹਿਣਗੇ ਕਿ ਲੈਂਡ ਰਿਕਾਰਡ ਜਿਹੜਾ ਉਹ ਅਪਲੋਡ ਕਰੋ। ਔਰ ਦੂਜੀ ਚੀਜ਼ ਇਹ ਆ ਕਿ ਸਿੱਧੀ ਅਦਾਇਗੀ 'ਚ ਤਾਂ ਉਹਨਾਂ ਨੇ ਸਿੱਧਾ ਹੀ ਦਿੱਤਾ ਕਿ ਭਾਈ ਆੜ੍ਹਤੀਆਂ ਨੂੰ ਪੈਸਾ ਨਹੀਂ ਜਾਊਗਾ। ਇਹਦੇ 'ਤੇ ਹੁਣ ਦੇਖੋ ਅੱਗੇ ਕੀ ਪ੍ਰਤੀਕਰਮ ਆਉਂਦੇ ਆ, ਕੀ ਕਹਾਣੀ ਬਣਦੀ ਆ। ਪਰ ਮੇਰੇ ਖਿਆਲ ਦੇ ਨਾਲ ਸਿੱਧਾ ਸਾਫ਼ ਸਪਸ਼ਟ ਸਾਦਾ ਸੰਕੇਤ ਹੈ ਕਿ ਭਾਈ ਤੁਹਾਨੂੰ ਤਾਂ ਐਂ ਨੱਪ ਕੇ ਚੱਲਾਂਗੇ। ਇਹ ਹੁਣ ਇਹਨਾਂ ਨੂੰ ਵੇਖਣਾ ਹੋਏਗਾ ਕਿ ਕੀ ਇਹਨਾਂ ਦੀ ਰੀੜ੍ਹ ਦੀ ਹੱਡੀ ਕੋਈ ਬਚੀ ਆ ਕਾਂਗਰਸੀਆਂ ਦੀ। ਜੇ ਰੀੜ੍ਹ ਦੀ ਹੱਡੀ ਬਚੀ ਆ ਤਾਂ ਜਿਵੇਂ 2002 ਦੇ ਵਿੱਚ ਜਾ ਕੇ ਉਦੋਂ ਵੀ CCL ਰੋਕੀ ਹੀ ਵਾਜਪਾਈ ਸਰਕਾਰ ਨੇ, ਇਹਨਾਂ ਨੇ ਜਾ ਕੇ ਜਦੋਂ ਧਰਨਾ ਲਾਇਆ ਸੀ ਕੈਪਟਨ ਅਮਰਿੰਦਰ ਸਿੰਘ ਨੇ, ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕੰਬ ਗਈ ਸੀਗੀ ਕੇਂਦਰ ਦੀ ਸਰਕਾਰ। ਕੀ ਐਸੀ ਰੀੜ੍ਹ ਦੀ ਹੱਡੀ ਫੇਰ ਵਿਖਾਈ ਜਾਊਗੀ? ਕਿ ਇੱਕ ਕੁਰਸੀ ਦਾ ਸਾਰਾ ਸਿਸਟਮ ਤਾਣਾ ਬਾਣਾ ਛੱਡ ਕੇ ਪੰਜਾਬ ਦੀ ਜਿਹੜੀ ਵਿੱਤੀ ਹਾਲਤ ਆ ਉਹਦੇ ਮੱਦੇ ਨਜ਼ਰ ਇੱਕ ਐਸਾ ਫੈਸਲਾ ਲਿਆ ਜਾਏਗਾ ਜਿੱਥੇ ਰਾਜਨੀਤੀ ਨਾ ਹੋਵੇ, ਜਿੱਥੇ ਰਿਜ਼ਕ ਦੀ ਲੜਾਈ ਹੋਵੇ। ਸੋ ਐਸਾ ਫੈਸਲਾ ਕੀ ਲਿਆ ਜਾਊਗਾ ਕਿ ਨਹੀਂ, ਉਹ ਆਪਾਂ ਛੱਡ ਦਿੰਦੇ ਹਾਂ ਇੱਕ ਸਵਾਲੀਆ ਨਿਸ਼ਾਨ ਦੇ ਆਧਾਰ 'ਤੇ। ਪਰ ਮੈਨੂੰ ਜ਼ਿਆਦੀ ਤੌਰ 'ਤੇ ਵਿਅਕਤੀ ਤੌਰ 'ਤੇ ਇਹਨਾਂ ਚੀਜ਼ਾਂ ਦੀ ਉਮੀਦ ਘੱਟੀ ਆ। ਜੀ ਜੀ ਜੀ। ਕਾਠ ਵਿੱਚ ਦਿੱਤੀਆਂ ਲੱਤਾਂ ਪੁਲਿਸ ਨੂੰ ਫਸਾ ਗਈਆਂ। ਹਾਂਜੀ, ਕਾਠ ਮੀਨ ਲੱਕੜ ਆਪਾਂ ਕਹਿ ਦਿੰਦੇ ਜਿਵੇਂ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ ਆਪਾਂ ਕਹਿੰਦੇ ਹੁੰਦੇ ਆ ਨਾ ਜੀ। ਸੋ ਇਸ ਤਰ੍ਹਾਂ ਹੀ ਹੈ, ਤਾਂ ਇਹ ਲੱਕੜ ਜਿਹੜੀ ਆ ਉਹ ਫਸਾ ਗਈ ਹੈ। ਵੈਸੇ ਕਹਿੰਦੇ ਹੁੰਦੇ ਆ ਕਿ ਜੇ ਲੱਕੜ ਵਿੰਗੀ ਹੋਵੇ ਤੇ ਤਰਖਾਣ ਸਿੱਧੀ ਕਰ ਲੈਂਦਾ, ਜੇ ਤਰਖਾਣ 'ਚ ਬਲ ਹੋਵੇ ਫਿਰ ਸਿੱਧਾ ਕੰਮ ਕਰੂਗਾ। ਇਹੀ ਹਾਲ ਆ, ਕਿਉਂਕਿ ਇੱਥੇ ਵਿੰਗ ਬਲਾਵਾ ਜਿਹੜਾ ਆ ਉਹ ਕਹਿ ਲਓ ਕਿ ਲੱਕੜ ਸਿੱਧੀ ਕਰਨ ਵਾਲੇ ਦੇ ਵਿੱਚ ਆ। ਦਿੱਕਤ ਕੀ ਆ ਕਿ ਸਾਡਾ ਪੁਲਸੀਆ ਸਿਸਟਮ ਹੈ ਜਿਹੜਾ ਨਾ ਤੇ ਉਹਨੂੰ ਇਹ ਸੁਧਾਰਨਾ ਚਾਹੁੰਦੇ ਤੇ ਨਾ ਉਹ ਸੁਧਰਨਾ ਚਾਹੁੰਦਾ। ਜਦੋਂ ਮਾਸਟਰ ਬੱਚਿਆਂ ਨੂੰ ਪੜ੍ਹਾਉਣਾ ਹੀ ਨਾ ਚਾਹਵੇ ਤੇ ਬੱਚੇ ਜਿਹੜੇ ਮੇਰੇ ਵਰਗੇ ਨਲਾਇਕ ਹੋਣ ਕਲਾਸ ਦੇ ਵਿੱਚ ਉਹ ਪੜ੍ਹਨਾ ਹੀ ਨਾ ਚਾਹਣ, ਤੇ ਫਿਰ ਹੋ ਗਈ LLB ਉੱਥੇ ਫਿਰ ਤਾਂ ਕਰ ਗਏ ਉਹ ਵਿਗਿਆਨ ਦੀ ਕਰ ਗਏ ਸਮਝ ਲਓ। ਉਹ ਹਾਲ ਆ ਸਾਡਾ ਇੱਥੇ ਦਾ ਬਣਿਆ ਪਿਆ। ਮਾਮਲਾ ਮੋਗੇ ਦਾ, ਉੱਥੇ ਕੋਈ ਝਗੜਾ ਹੋ ਗਿਆ ਸੀਗਾ, ਮੈਂ ਥੋੜ੍ਹਾ ਜਿਹਾ ਪਿਛੋਕੜ ਦੱਸ ਦਿੰਦਾ ਤੁਹਾਨੂੰ ਜੀ। ਤਾਂ ਉਹ ਝਗੜਾ ਹੋਇਆ ਕਿਸੇ ਰਸੂਖਦਾਰ ਦਾ ਤੇ ਗਾਂ ਕਿਸੇ ਪ੍ਰਾਈਵੇਟ ਫਰਮ ਦੇ ਵਿੱਚ ਕੰਮ ਕਰਦੇ ਸੀਗੇ ਦੋ ਵਿਅਕਤੀ, ਉਹ ਨੌਜਵਾਨ ਸੀਗੇ, ਕਿਤੇ ਝਗੜ ਪਏ। ਉਹ ਜਿਹੜਾ ਰਸੂਖਦਾਰ ਸੀਗਾ, ਇਹ ਜਿਹੜੇ ਰਸੂਖਦਾਰ ਜਿਹੜੇ ਇਹਨਾਂ ਦੀ ਪਿਆਲੀ ਤੁਹਾਨੂੰ ਪਤਾ ਹੀ ਹੈ ਜਾਂ ਪਿਆਲੀ ਕਹਿ ਲਓ, ਇਹ ਹੁੰਦੀ ਆ ਪੁਲਿਸ ਵਾਲਿਆਂ ਦੇ ਨਾਲ, ਉਹਨੇ ਪੁਲਿਸ ਬੁਲਾ ਕੇ ਤੇ ਉਹਨਾਂ ਨੂੰ ਫੜਾ ਦਿੱਤਾ। ਉੱਥੇ ਨਾ ਇੱਕ ਸਮਾਜ ਸੇਵੀ ਆ ਮੋਗੇ ਦੇ ਵਿੱਚ, ਬਹੁਤ ਮੁੰਡਾ ਜਿਹੜਾ ਬੜਾ ਜ਼ਰੂਰਤਮੰਦ ਮੁੰਡਾ ਮਹਿੰਦਰਪਾਲ ਲੂੰਬਾ, ਬਹੁਤ ਮਾਮਲਿਆਂ ਦੇ ਵਿੱਚ ਉਹਨੇ ਕਹਿ ਲਓ ਕਿ ਰੀੜ੍ਹ ਦੀ ਹੱਡੀ ਦਿਖਾਈ ਹੈ ਜਿਹਦੀ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ। ਤਾਂ ਉਹ ਜਦੋਂ ਥਾਣੇ ਦੇ ਵਿੱਚ ਗਿਆ, ਕਿਹਾ ਹੋਣਾ ਕਿਸੇ ਨੇ ਕਿ ਭਾਈ ਧੱਕਾ ਹੋ ਗਿਆ ਯਾਰ, ਰਸੂਖਦਾਰ ਬੰਦੇ ਨੇ ਬਿਨਾਂ ਗੁਨਾਹ ਤੋਂ ਬੇਦੋਸ਼ੇ ਨਿਹੱਕੇ ਬੰਦੇ ਜਿਹੜੇ ਆ ਫੜਾ ਦਿੱਤੇ ਆ। ਅੱਛਾ, ਉਹ ਉੱਥੇ ਚਲੇ ਗਿਆ। ਜਦ ਉਹਨੇ ਜਾ ਕੇ ਦੇਖਿਆ ਤਾਂ ਇਹਨਾਂ ਨੂੰ ਕਾਟ 'ਤੇ ਦਿੱਤਾ ਗਿਆ ਸੀਗਾ। ਹੁਣ ਕਾਟ ਮੈਂ ਤੁਹਾਨੂੰ ਕਿਵੇਂ ਸਮਝਾਵਾਂ, ਵੈਸੇ ਤਾਂ ਫੋਟੋ ਤੁਸੀਂ ਦੇਖ ਸਕਦੇ ਹੋ, ਗੂਗਲ 'ਤੇ ਮਿਲ ਜਾਣੀਆਂ, ਕਿ ਇੱਕ ਤਰ੍ਹਾਂ ਦਾ ਸੁਹਾਗਾ ਜਿਹਾ ਪਿਆ ਹੁੰਦਾ, ਉਹਦੇ ਦੋ ਫਾੜੇ ਜਿਹੇ ਹੁੰਦੇ ਆ ਤੇ ਉਹਨਾਂ ਦੇ ਵਿੱਚ ਮੋਰੇ ਰੱਖੇ ਹੁੰਦੇ ਆ, ਬਸ ਜਿੱਥੋਂ ਮਤਲਬ ਕਿ ਲੱਤ ਲੰਘ ਜਾਵੇ। ਤਾਂ ਉਹ ਆ ਜਿਹੜਾ ਗਿੱਟੇ ਵਾਲੀ ਜਗ੍ਹਾ ਹੁੰਦੀ ਆ, ਇਹ ਵਿੱਚ ਫਸਾ ਕੇ ਉੱਤੋਂ ਦੂਜਾ ਜਿਹੜਾ ਫਾੜਾ ਜਿਹਾ ਹੁੰਦਾ ਉਹ ਲਾ ਕੇ ਤੇ ਜਿੰਦਰਾ ਲਾ ਦਿੰਦੇ, ਮਤਲਬ ਕਿ ਪੈਰ ਜਿਹੜਾ ਉਹ ਗਾਂਹ ਨਿਕਲ ਜਾਂਦਾ, ਲੱਤ ਜਿਹੜੀ ਹੈ ਉਹ ਪਿੱਛੇ ਆ ਜਾਂਦੀ ਹੈ, ਬੰਦਾ ਐ ਸਿੱਧਾ ਹੀ ਪੈਂਦਾ, ਮਤਲਬ ਕਿ ਪਾਸਾ ਲੈਣਾ ਵੀ ਔਖਾ ਹੋ ਜਾਂਦਾ, ਭੱਜਣਾ ਤਾਂ ਗੱਲ ਦੂਰ ਦੀ ਹੈ। ਸੋ ਉਹਨੂੰ ਕਹਿੰਦੇ ਆ ਕਾਠ। ਬਹੁਤ ਸਾਰੇ ਆਪਣੇ ਪੰਜਾਬੀ ਜਿਹੜੇ ਉਹ ਕਿਤੇ
रहे होणगे, बहुत सारिਆਂ ਦਾ मतलब यह है कि कई होणगे ऐसे जिन्होंने वो काट ਦੇ ਵਿੱਚ ਲੱਤਾਂ ਵਾਲਾ टाइम ਕੱਢਿਆ ਹੋਊਗਾ। समझ लो कि ਬੰਦੇ ਦਾ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਅੰਤ ਵਾਲਾ ਕੰਮ ਆ, ਇੰਨਾ ਤੰਗ ਹੁੰਦਾ ਬੰਦਾ, ਕਿਉਂਕਿ ਤੁਸੀਂ ਪਾਸੇ ਨਹੀਂ ਲੈ ਸਕਦੇ, ਫਿਰ ਲੱਤ ਥੱਕ ਜਾਂਦੀ ਆ। ਘੰਟੇ 2 ਘੰਟੇ 3 ਘੰਟੇ ਕਿੰਨੀ ਦੇਰ ਤੱਕ ਬੈਠੋਗੇ? ਫਿਰ ਲੱਤ ਬਦਲਾਉਣੀ ਪੈਂਦੀ ਹੈ। ਮੈਨੂੰ ਤਾਂ ਤਰਨਿਆਂ ਦੇ ਨਾਲ ਕਿ ਭਾਈ ਆਹ ਲੱਤ ਕੱਢ ਕੇ ਤੇ ਆਹ ਲੱਤ ਫਸਾ ਦੇ, ਆਹ ਤਾਂ ਹਾਲ ਆ। ਇਹ ਮੇਰੇ ਖਿਆਲ ਦੇ ਨਾਲ ਕੁਛ ਕੁ ਦੇਸ਼ਾਂ ਦੇ ਵਿੱਚ, ਦੁਨੀਆ ਦੇ ਵਿੱਚ ਇਹ ਤਸੀਹਾ ਹੋਣਾ। ਪਰ ਪਤਾ ਨਹੀਂ ਉਹ ਵਿਚਾਰੇ ਬੰਦੇ ਨੇ ਕੋਈ ਦੋਸ਼ ਕੀਤਾ ਹੋਊਗਾ ਕਿ ਨਹੀਂ। ਜਿਹੜਾ ਬੰਦਾ ਥਾਣੇ ਲੈ ਆਂਦਾ, ਹੁਣ ਫਰਜ਼ ਕਰੋ ਕਿਸੇ ਥਾਣੇ ਦੇ ਵਿੱਚ ਹਵਾਲਾਤ ਹੈ ਨਹੀਂ ਕਿ ਉਹ ਕਿਸੇ ਹਾਲ ਦੇ ਵਿੱਚ ਜਾਂ ਕਿਸੇ ਉਹ ਆਪਣੀ ਬੈਰਕ ਦੇ ਵਿੱਚ, ਜਿਹੜੀ ਆਮ ਸਿਪਾਹੀਆਂ ਦੀ ਬੈਰਕ ਹੁੰਦੀ ਆ, ਉਹਦੇ ਵਿੱਚ ਬੰਦੇ ਨੂੰ ਉਹ ਰੱਖ ਰਹੇ ਨੇ, ਤਾਂ ਉੱਥੇ ਕਾਠ ਰੱਖੀ ਹੋਈ ਆ। ਹੁਣ ਬੰਦਾ ਵਿਚਾਰਾ ਬੇਦੋਸ਼ਾ ਹੈ ਤੇ 4 ਘੰਟਿਆਂ ਨੂੰ 5 ਘੰਟਿਆਂ ਨੂੰ ਉਹਦੀ ਇਹ ਬੇਗੁਨਾਹੀ ਸਾਬਤ ਵੀ ਹੋ ਗਈ ਆ, ਪਰ ਉਹਨੂੰ ਸਜ਼ਾ ਤੇ ਇਹਨਾਂ ਨੇ ਦੇ ਦਿੱਤੀ ਨਾ ਆਪਣੇ ਪੱਧਰ ਤੇ। मतलब कसूर सिस्टम का कि ਤੁਹਾਡੇ ਕੋਲ ਪ੍ਰੋਪਰ ਹਵਾਲਾਤ ਨਹੀਂ ਹੈ, ਪਰ ਸਜ਼ਾ ਤੁਸੀਂ ਇੱਕ ਬੇਦੋਸ਼ੀ ਨੂੰ ਦੇ ਦਿੱਤੀ। ਇਹ ਹਾਲ ਹੈ ਸਾਡਾ। ਸੋ ਵੀਡੀਓ ਵਾਇਰਲ ਹੋਈ, ਉਸ ਤੋਂ ਬਾਅਦ ਹੁਣ ਮੇਰੇ ਖਿਆਲ ਦੇ ਨਾਲ ਕਾਰਵਾਈ ਹੋਈ ਆ। ਇੱਕ ਤੇ ਇਹਨਾਂ ਦੇ ਵਿੱਚ ਬੜਾ ਬਦਨਾਮ ਥਾਣੇਦਾਰ ਆ, ਉਹਨੂੰ ਇਹਨਾਂ ਨੇ ਮੈਨੂੰ ਲੱਗਦਾ ਕਿ ਬਰਖਾਸਤ ਕਰ ਦਿੱਤਾ। ਇੱਕ ਜਣਾ ਇਹਨਾਂ ਦੇ ਵਿੱਚੋਂ ਬਰਖਾਸਤ ਹੋਇਆ ਵਾ, ਤੇ ਜਿਹੜੇ ਹੈਗੇ ਆ 2 ਜਣੇ ਜਿਨ੍ਹਾਂ ਦੇ ਵਿੱਚ ਇੱਕ ਮੁਨਸ਼ੀ ਆ ਤੇ ਇੱਕ ਜਿਹੜਾ ਇੰਸਪੈਕਟਰ ਆ, ਉਹਨਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਤਾਂ ਮੇਰੇ ਖਿਆਲ ਦੇ ਨਾਲ ਜਿਹੜੇ ਹੋਰ ਵੀ ਥਾਣੇ ਇਸ ਤਰ੍ਹਾਂ ਦੀ ਕਾਠ ਵਰਤਦੇ ਆ, ਉਹਨਾਂ ਨੂੰ ਵੀ ਬਾਲਣ ਬੋਲਣ ਦੇ ਵਿੱਚ ਸੁੱਟ ਦੇਣੀ ਚਾਹੀਦੀ ਆ, ਕਿਉਂਕਿ ਇਹ ਅੱਗੇ ਰੱਟਾ ਬਣੂਗੀ। ਬਹੁਤ ਸਾਰੇ ਲੋਕ ਜਿਹੜੇ ਆ ਉਹ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ, ਪੱਤਰਕਾਰਾਂ ਤੋਂ ਘੱਟ ਨਹੀਂ ਹੈ ਕਿ ਵੀਡੀਓ ਬਣਾ ਲੈਣਗੇ ਤੇ ਉਹ ਪੇਸ਼ ਕਰਨਗੇ ਕਿ ਹਾਂ ਭਾਈ ਇਹ ਕਾਹਤੋਂ ਇਸ ਤਰ੍ਹਾਂ ਦਾ ਕੰਮ ਕਰਦੇ ਆ। ਸੋ ਦੂਜੇ ਥਾਣਿਆਂ ਦੇ ਵਿੱਚੋਂ ਵੀ ਇਹ ਕਾਠ ਵਗੈਰਾ ਜੋ ਚੁਕਾਉਣੀ ਚਾਹੀਦੀ ਆ। ਜੀ ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ ਕਿਸਾਨਾਂ ਦੇ ਸਿਰ ਇੱਕ ਹੋਰ ਹਥੌੜਾ। ਇਨਫੋ ਦੇ DAP ਦੀ ਕੀਮਤ 1200 ਤੋਂ ਵਧਾ ਕੇ 1900 ਰੁਪਏ ਕਰਤੀ ਜੀ। ਹਾਂਜੀ ਦੇਖੋ, ਇਹ ਇਜ਼ਾਫਾ ਹੈ ਜਿਹੜਾ, ਹਾਂਜੀ ਇਫਕੋ ਹੁੰਦਾ ਹੈ। ਇਫਕੋ ਦਾ ਮਤਲਬ ਹੁੰਦਾ, ਜੇ ਤੁਸੀਂ ਦੇਖੋਗੇ ਨਾ ਤਾਂ ਇਹਦਾ ਮਤਲਬ ਬਣਦਾ ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ, ਇਹਨੂੰ ਇਫਕੋ ਕਹਿ ਦਿੰਦੇ ਨੇ। ਸੋ ਇਹ ਜਿਹੜੀ ਇਫਕੋ ਹੈ, ਇਹਦੀਆਂ ਖਾਦਾਂ ਜਿਵੇਂ ਡਾਇਆ ਖਾਦ ਆਪਾਂ ਦੇਖੀਏ ਨਾ, ਡਾਇਆ ਪਾਉਂਦੇ ਹੁੰਦੇ ਆ ਜਦੋਂ ਆਪਾਂ ਕਣਕ ਬੀਜਦੇ ਹਾਂ, ਥੱਲੇ ਪਾਉਂਦੇ ਹੁੰਦੇ ਆਪਾਂ, ਮਤਲਬ ਕਿ ਕਣਕ ਦੇ ਬੀਜ ਦੇ ਨਾਲ ਹੀ ਜਿਹੜੀ ਉਹ ਮੋਟੀ ਮੋਟੀ ਜਿਹੀ ਖਾਦ ਪਾਉਂਦੇ ਆਪਾਂ, ਪੱਥਰਾਂ ਵਰਗੀ, ਉਹਨੂੰ ਕਹਿ ਦਿੰਦੇ ਆ ਆਪਾਂ ਡਾਈ ਕਹਿ ਦਿੰਦੇ ਆ ਜਾਂ ਡਾਇਆ ਕਹਿ ਦਿੰਦੇ ਆ। ਉਹ DAP ਆ ਜਾਂਦੀ ਆ। ਤਾਂ ਉਹਦੀ ਕੀਮਤ ਇਹਨਾਂ ਨੇ ਵਧਾਈ ਆ, ਤੁਸੀਂ ਜਿਵੇਂ ਦੱਸਿਆ ਕਿ 1200 ਤੋਂ 1900 ਕਰ ਦਿੱਤਾ, ਮਤਲਬ ਕਿ 40% ਦਾ ਇਜ਼ਾਫਾ ਹੈ ਸਿੱਧਾ। ਦੇਖੋ ਗੱਲ ਇਹ ਆ ਕਿ ਇਫਕੋ ਦੀ ਭੰਡੀ ਬਹੁਤ ਹੋਈ ਆ। ਹੁਣ ਇਹਨਾਂ ਦੇ ਅਧਿਕਾਰਤ ਪੇਜ ਤੋਂ ਜਾ ਕੇ ਤੁਸੀਂ ਵੀ ਪੜ੍ਹ ਸਕਦੇ ਹੋ। ਇਫਕੋ ਦਾ ਪੇਜ ਜਦੋਂ ਤੁਸੀਂ ਸਰਚ ਕਰੋਗੇ ਤੁਹਾਨੂੰ ਮਿਲ ਜਾਏਗਾ, ਓਫੀਸ਼ੀਅਲ ਪੇਜ ਆ, ਨੀਲਾ ਟਿੱਕਾ ਲੱਗਾ ਹੋਇਆ। ਤਾਂ ਉਹਦੇ ਵਿੱਚ ਇਹਨਾਂ ਨੇ ਸਫਾਈ ਦਿੱਤੀ ਆ ਕਿ ਇਫਕੋ ਦਾ ਜਿਹੜਾ ਪੁਰਾਣਾ ਸਟਾਕ ਹੈ, ਮਤਲਬ ਕਿ 11.26 ਲੱਖ ਟਨ, 11.25 ਲੱਖ ਟਨ, ਉਹ ਪੁਰਾਣੀਆਂ ਦਰਾਂ 'ਤੇ ਜਾਊਗਾ, ਮਤਲਬ ਉਹ 1200 'ਤੇ ਵਿਕੇਗਾ। ਤੇ ਦੂਜੀ ਗੱਲ ਇਹ, ਉਹ ਕਹਿੰਦੇ ਕਿ ਇਹਦੇ ਵਿੱਚ ਕਿਸੇ ਰਾਜਨੀਤਿਕ ਪਾਰਟੀ ਦਾ, ਜਿਵੇਂ ਕਿ ਭੰਡੀ ਪ੍ਰਚਾਰ ਕੀਤਾ ਜਾ ਰਿਹਾ, ਭਾਜਪਾ ਦਾ ਵੀ ਕਹਿ ਰਹੇ ਹੋ ਪਰ ਨਾਂ ਨਹੀਂ ਲੈ ਰਹੇ, ਤਾਂ ਕਹਿ ਰਹੇ ਆ ਕਿ ਉਹਨਾਂ ਨੂੰ ਦੋਸ਼ ਦਿੱਤਾ ਜਾ ਰਿਹਾ ਇਹਦੇ ਵਿੱਚ ਰਾਜਨੀਤਿਕ ਦਲ ਦਾ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ। ਦਰਅਸਲ ਉਹ ਕਹਿੰਦੇ ਆ ਕਿ ਇਹ ਬਾਜ਼ਾਰ ਦੇ ਹਵਾਲੇ ਕੀਮਤਾਂ ਨੇ ਇਹਦੀਆਂ, ਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਜੋ ਕੱਚਾ ਮਾਲ ਆ ਉਹਦੀਆਂ ਕੀਮਤਾਂ 'ਚ ਇਜ਼ਾਫਾ ਹੋਇਆ। ਸੋ ਇਸ ਕਰਕੇ ਜਦੋਂ ਵੀ ਰੇਟ ਕੱਟਣਗੇ ਕੱਟ ਜਾਣਗੇ। ਤਾਂ ਦੇਖੋ 40% ਦਾ ਇਜ਼ਾਫਾ ਤਾਂ ਬਹੁਤ ਵੱਡਾ ਇਜ਼ਾਫਾ ਇੰਨਾ ਕੱਚੇ ਮਾਲ ਦਾ। ਜੇ ਕਿੱਲਤ ਵਾਲਾ ਕੰਮ ਤੇ ਇਹ ਤਾਂ ਫਿਰ ਅੱਗੇ ਵੀ ਮਾਰੂਗਾ, ਫਿਰ ਉਮੀਦ ਹੀ ਨਹੀਂ ਹੈਗੀ ਕਿ ਸਸਤਾ ਹੋਊਗਾ। ਹਾਂ, ਇਹ ਜਿਹੜੀ ਗੱਲ ਕਹਿ ਰਹੇ ਆ ਕਿ 11.25 ਲੱਖ ਟਨ, ਮਤਲਬ ਕਿ ਐਤਕੀ ਦਾ ਸਰ ਜੂਗਾ। ਜੇ ਐਤਕੀ ਦਾ ਸਰ ਜੂਗਾ, ਪਰ ਸਮੱਸਿਆ ਰਾਜਕਰਨਵੀਰ ਸਿੰਘ ਜੀ ਇਹ ਆਉਣੀ ਹੈ ਕਿ ਠੀਕ ਆ ਇਹਨਾਂ ਨੇ ਰੇਟ ਲਿਖਿਆ ਹੋਏਗਾ ਜਾਂ ਡੇਟ ਲਿਖੀ ਹੋਏਗੀ, ਹੁੰਦਾ ਕੀ ਆ ਕਿ ਮਾਰਕੀਟ ਦੇ ਵਿੱਚ ਸ਼ੌਕ ਪੈਦਾ ਕਰ ਦਿੱਤੀ ਜਾਂਦੀ ਹੈ। ਜਿਹੜੇ ਵਿਕਰੇਤਾ ਹੁੰਦੇ ਆ ਜਾਂ ਤੁਹਾਨੂੰ ਪਤਾ ਮਿਲੀਆਂ ਰਲੀਆਂ ਚੁੱਕ ਲੈਂਦੇ ਆ ਸਾਰੇ, ਤਾਂ ਇਹੋ ਜਿਹੀਆਂ ਚੀਜ਼ਾਂ ਦਾ ਫਾਇਦਾ ਚੁੱਕਦੇ। ਉਦੋਂ ਕਿਸਾਨ ਨੂੰ ਕਹਿ ਲਓ ਕਿ ਕਾਹਲੀ ਹੁੰਦੀ ਆ ਦਵਾ ਦਵ ਕਿ ਕਣਕ ਬੀਜ ਕੇ ਫਾਰਗ ਹੋ ਜਾਏ, ਤਾਂ ਉਸ ਟਾਈਮ ਇਹਨਾਂ ਚੀਜ਼ਾਂ ਨੂੰ ਨਹੀਂ ਵੇਖਿਆ ਜਾਂਦਾ। ਤਾਂ ਜਦੋਂ ਕਿੱਲਤ ਹੁੰਦੀ ਆ, ਫਿਰ ਸ਼ਾਰਟੇਜ ਦੇ ਵਿੱਚ ਜਿਹੜੇ ਲੋਕ ਮਲਾਈਦਾਰ ਖਾਣਾ ਲੋਚਦੇ ਆ, ਉਹ ਚੂਸ ਲੈਂਦੇ ਇਹਨਾਂ ਚੀਜ਼ਾਂ ਨੂੰ। ਸੋ ਮੇਰੇ ਕਹਿਣ ਦਾ ਮਤਲਬ ਇਹ ਕਿ ਇਸ ਚੀਜ਼ ਨੂੰ ਇੰਸ਼ੋਰ ਕੌਣ ਕਰੇਗਾ ਕਿ ਕਿਸਾਨਾਂ ਦੀ ਲੁੱਟ ਨਹੀਂ ਹੋਏਗੀ। ਔਰ ਛੋਟਾ ਕਿਸਾਨ, ਅਨਪੜ੍ਹ ਕਿਸਾਨ ਉਹਨੂੰ ਕੀ ਪਤਾ ਇਹਨਾਂ ਚੀਜ਼ਾਂ ਦਾ।
की पता दसो। हुण अज अजीत अखबार 'च खबर लग गई, 4 होर पंजाबी खबरां 'च ये लोग पढ़ लैणगे, सुन लैणगे कि हाँ भाई डाया की कीमत वध गई। तो उत्थे कौन बार्गेन नहीं करूगा जाके उहदे नाल, कौन बहस करूगा, कौन नैगोशिएशन करूगा उन्हां दी थां। सो मेरे कहण दा मतलब यह है कि इन्हां चीज़ां की गारंटी कौन चुकेगा। इन्हां सवालों का कोई जवाब नहीं, सफाई उन्होंने दे दी, ठीक है, परंतु जो हकीकत है उस हकीकत के वल ध्यान देने की जरूरत है। जी 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 बिल्कुल। अगली मिंटू जी गल करते जाइए, खालसा एड वाले रवि सिंह होना दी सेहत विगड़ी आ। हाँ जी, दसते हैं कि ढिले मट्ठे हो गया और ये जानकारी जी उन्होंने दी अपने सोशल मीडिया अकाउंट से। कहते हैं कि मेरे दोवें गुरदे जोड़े ठीक तरह काम नहीं कर रहे। तो अज मेरा पहला ऑपरेशन है, मैंने उम्मीद है कि गुरु साहब की कृपा के नाल मैं जल्दी ठीक हो जावांगा। उन्होंने कहा कि मैं ऑपरेशन तो बाद अगले 48 घंटिया अपनी सेहत बारे होर जानकारी साझी करांगा। तो इसका मतलब कि वो ना ऑपरेट होना, ऑपरेशन होएगा। गुरदियां की बीमारी तुहानू पता ही है, बड़ी कह लो कि नाजुक बीमारी होंगी आ, बड़ी खतरनाक भी बीमारी बन जाती है। सो आप दुआ करते हैं कि उन्हां दे परिवार नू हौसला बख्शे परमात्मा, उन्होंने सेहतयाबी बख्शे। वैसे तो इहो जे बंदियां दा चलो मनुखता ही परिवार होंदी है, तो ठीक है कि चलो जदों आपां जिउंदे आ संसार दे विच तां अपनी बॉडी दे विच बहुत सारियां बीमारियां जिहड़ियां समय समय से पैदा होंदियां, आपां नूं हस्पताल खड़दियां। बंदे हो तुहानूं पता ही है जिस तरह दे हैगे, खैर दवाई कर सकते हैं, सोच सकते हैं कि सेहतयाब हो जाए। जी जी। तो मिंटू जी धन्नवाद करते हैं, तुसीं साडे नाल जुड़े, इन्हां खबरां बारे तुसीं जानकारी दित्तियां। मिलदे हैं जी अगली बार। धन्नवाद, सत श्री अकाल जी। सत श्री अकाल जी। तो श्रोते इत्थे साडा अज दा प्रोग्राम समाप्त है। मिलते हैं अगली बार, तक लई मेरे वालों भी तुहानूं सब नूं प्यार सत्कार सैनिकी जही सत श्री अकाल। जिन्हें वास्ते रहो, हसते खेलते रहो, सुनते रहो पंजाबी रेडियो USA। KCVR Lodi 1570 AM